ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਭਾਰਤ ਬੜੀ ਤੇਜ਼ੀ ਨਾਲ ਸੰਵਿਧਾਨਿਕ ਤੌਰ ਤੇ ਇੱਕ ਹਿੰਦੂ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ। ਜਿਸ ਤਰੀਕੇ ਨਾਲ ਭਾਰਤ ਦੇ ਸੰਮਤੀ ਘਰਾਣਿਆਂ, ਮੀਡੀਆ ਅਤੇ ਹੋਰ ਨਿਰਪੱਖ ਕਹਾਣ ਵਾਲੀਆਂ ਤਾਕਤਾਂ ਵੀ ਇਸ ਵੇਲੇ ਬੀਜੇਪੀ ਵੱਲੋਂ ਐਲਾਨੇ ਪ੍ਰਧਾਨਪਤੀ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਪਿੱਛੇ ਆ ਖਲੋਤੀਆਂ ਹਨ, ਉਸ ਤੋਂ ਭਾਰਤ ਵਿਚਲੀਆਂ ਘੱਟ ਗਿਣਤੀ ਕੌਮਾਂ ਭੈਭੀਤ ਹਨ। ਇੱਥੋਂ ਤੱਕ ਕਿ ਅਮਰੀਕਾ ਨੇ ਵੀ ਨਰਿੰਦਰ ਮੋਦੀ ਪ੍ਰਤੀ ਆਪਣਾ ਰੁਖ ਬਦਲਦਿਆਂ ਆਪਣੇ ਭਾਰਤ ਵਿਚਲੇ ਐਂਬੈਸਡਰ ਨੈਂਸੀ ਪੋਲ ਨੂੰ ਨਰਿੰਦਰ ਮੋਦੀ ਨਾਲ ਮੁਲਾਕਾਤ ਲਈ ਭੇਜਿਆ। ਭਾਰਤ ਦੀਆਂ ਹਿੰਦੂਤਵੀ ਤਾਕਤਾਂ ਦੇ ਹਿੰਦੂਤਵੀ ਹਿੱਤ ਅਮਰੀਕਾ ਦੇ ਵਪਾਰਿਕ ਹਿੱਤ ਤਾਂ ਸਮਝ ਵਿੱਚ ਆ ਸਕਦੇ ਹਨ, ਪਰ ਜਿਸ ਤਰੀਕੇ ਨਾਲ ਬਾਦਲ ਪਿਓ ਪੁੱਤਰ ਨੇ ਪਹਿਲੇ ਦਿਨ ਤੋਂ ਨਰਿੰਦਰ ਮੋਦੀ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਹੈ, ਇਹ ਵਰਤਾਰਾ ਕਿਸੇ ਵੀ ਸਮਝਦਾਰ ਤੇ ਇਮਾਨਦਾਰ ਵਿਅਕਤੀ ਦੀ ਸਮਝ ਤੋਂ ਬਾਹਰ ਹੈ। ਵਿਊਅਰਸ, 23 ਫਰਵਰੀ ਨੂੰ ਨਰਿੰਦਰ ਮੋਦੀ ਲਈ ਜਗਰਾਮਾ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਕਹਿਣ ਨੂੰ ਤਾਂ ਇਹ ਬੀਜੇਪੀ ਦੀ ਰੈਲੀ ਸੀ, ਪਰ ਇਸ ਨੂੰ ਸਫਲ ਬਣਾਉਣ ਲਈ ਪੰਜਾਬ ਸਰਕਾਰ ਨੇ ਸਾਰੇ ਸਾਧਨ ਬਿਨਾਂ ਸੰਗ ਸੰਕੋਚ ਵਰਤੇ ਗਏ ਅਤੇ ਸਰਕਾਰੀ ਪੈਸਾ ਵੀ ਪਾਣੀ ਦੀ ਤਰ੍ਹਾਂ ਰੋੜਿਆ ਗਿਆ। ਪਰ ਇਸ ਸਭ ਦੇ ਬਾਵਜੂਦ ਇਹ ਰੈਲੀ ਇੱਕ ਫਲਾਪ ਸ਼ੋ ਰਹੀ ਅਤੇ ਮੋਦੀ ਨੇ ਵੀ ਸਿਰਫ ਗੱਲਾਂ ਦਾ ਕੜਾਹ ਬਣਾਇਆ। ਉਸ ਵਿੱਚ ਕੋਈ ਸੰਜੀਦਗੀ ਤੇ ਇਮਾਨਦਾਰੀ ਨਜ਼ਰ ਨਹੀਂ ਆਈ। ਬਾਦਲ ਦਲ ਵੱਲੋਂ ਨਰਿੰਦਰ ਮੋਦੀ ਨਾਲ ਖਿਲੋਣਾ, ਜਿੱਥੇ ਘੱਟ ਗਿਣਤੀ ਮੁਸਲਮਾਨਾਂ ਤੇ ਜ਼ੁਲਮਾਂ ਨੂੰ ਸਮਰਥਨ ਦੇਣਾ ਹੈ, ਉੱਥੇ ਸਿੱਖ ਕੌਮ ਲਈ ਸ਼ਰਮ ਵਾਲੀ ਗੱਲ ਹੈ। ਇਸ ਦੇ ਨਾਲ ਪੰਜਾਬ ਪੁਲਿਸ ਵੱਲੋਂ ਥਾਂ-ਥਾਂ ਕੀਤੀ ਜਾ ਰਹੀ ਹਿੰਸਾ, ਉਹ ਭਾਵੇਂ ਅੰਮ੍ਰਿਤਸਰ ਦੇ ਕਿਸਾਨ ਹੋਣ, ਸਕੂਲ ਜਾਂ ਕਾਲਜਿਸ ਦੇ ਸਟੂਡੈਂਟਸ ਹੋਣ, ਅਧਿਆਪਕ ਜਾਂ ਨਰਸਿਸ ਹੋਣ, ਪੁਲਿਸ ਵੱਲੋਂ ਵਹਿਸ਼ੀਪੁਣੇ ਦਾ ਵਖਾਲਾ ਕੀਤਾ ਜਾਂਦਾ ਹੈ। ਪੁਲਿਸ ਦੇ ਇਸ ਜ਼ਬਰ ਦਾ ਅੰਮ੍ਰਿਤਸਰ ਵਿੱਚ ਸ਼ਿਕਾਰ ਹੋਏ ਕਿਸਾਨਾਂ ਚੋਂ ਇੱਕ ਦੀ ਮੌਤ ਹੋਈ ਅਤੇ ਕਈ ਜ਼ਖਮੀ ਹੋਏ। ਅੱਜ ਅਸੀਂ ਅਕਾਲੀ ਦਲ ਦੀ ਬੀਜੇਪੀ ਪ੍ਰਤੀ ਆਤਮ ਸਮਰਪਣ ਦੀ ਇਹ ਨੀਤੀ ਅਤੇ ਹੋਰ ਪੰਥਕ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ, ਅ ਫੇਮਸ ਮੀਡੀਆ ਪਰਸਨੈਲਿਟੀ ਫਰਮ ਟੋਰਾਂਟੋ ਕੈਨੇਡਾ, ਜੋ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਹਰਪ੍ਰੀਤ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਟੀਵੀ 84 ਨੂੰ ਸੁਣ ਰਹੇ ਨੇ ਜਾਂ ਦੇਖ ਰਹੇ ਨੇ, ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਜੀ, ਜਿਸ ਤਰ੍ਹਾਂ ਇੰਟਰੋਡਕਸ਼ਨ ਦੇ ਵਿੱਚ ਅਸੀਂ ਜਿਹੜੀ ਰੈਲੀ ਨਿਕਲੀ ਹੈ ਜਗਰਾਮਾ ਵਿਖੇ 23 ਫਰਵਰੀ ਨੂੰ, ਇਸ ਬਾਰੇ ਗੱਲ ਕੀਤੀ, ਇਹ ਫਲਾਪ ਸ਼ੋ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਸ ਬਾਰੇ ਜਾਣਕਾਰੀ ਦਿਓ। ਜੀ, ਸਭ ਤੋਂ ਪਹਿਲਾਂ ਜਿੰਨੇ ਉੱਥੇ ਬੁਲਾਰੇ ਸੀ, ਚਾਹੇ ਨਰਿੰਦਰ ਮੋਦੀ ਸੀ, ਚਾਹੇ ਰਾਜਨਾਥ ਸਿੰਘ ਸੀ, ਤੇ ਚਾਹੇ ਜਿਹੜਾ ਸੁਖਵੀਰ ਬਾਦਲ, ਪੰਜਾਬੀ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਆ ਕਿ ਪੜਫੁੱਲੀਆਂ ਛੱਡੀਆਂ ਜਾਂਦੀਆਂ। ਇੱਕ ਗੱਪਾਂ ਹੁੰਦੀਆਂ, ਗਪੌੜ ਹੁੰਦੇ ਨੇ, ਤੇ ਪੜਫੁੱਲੀਆਂ ਹੁੰਦੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੁੰਦਾ। ਹਾਂਜੀ, ਕਦੀ ਸੁਖਵੀਰ ਸਿੰਘ ਬਾਦਲ ਦੀ ਜੇ ਅਸੀਂ ਬਿਆਨ ਦੇਖਦੇ ਹਾਂ ਤੇ ਪਿਛਲੇ ਲੰਮੇ ਸਮੇਂ ਤੋਂ ਕਦੀ ਉਹ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦਾ ਯਤਨ ਕਰਦਾ ਹੈ, ਕਦੀ ਉਹ ਕਹਿ ਦਿੰਦਾ ਕਿ ਬਿਜਲੀ ਸਰਪਲਸ ਹੋਏਗੀ, ਕਦੀ ਉਹ ਕਹਿ ਰਿਹਾ ਕਿ ਸਕੂਲਾਂ ਦਾ ਵਧੀਆ ਕੰਟਰੋਲ ਹੋਏਗਾ। ਸੋ ਇਹਨਾਂ ਸਾਰਿਆਂ ਦੀ ਜਿਹੜੀਆਂ ਸਪੀਚਸ ਦੇ ਕੇ ਮੈਂ ਬਹੁਤਾ ਜ਼ਿਆਦਾ ਕੋਈ ਸਕੈਪਟੀਕਲ ਨਹੀਂ ਹੋਣਾ ਚਾਹੁੰਦਾ, ਬਟ ਸਟਿਲ ਜਦੋਂ ਤੁਸੀਂ ਇਹਨਾਂ ਦੀਆਂ ਸਪੀਚਸ ਸੁਣਦੇ ਹੋ, ਚਾਹੇ ਉਹ ਰਾਜਨਾਥ ਸਿੰਘ ਦੀਆਂ ਜੋ ਕਿਸਾਨੀ ਦੇ ਰੋਏ ਗਏ ਨੇ ਪੰਜਾਬ ਦੇ ਵਿੱਚ, ਔਰ ਕਿੰਨੀਆਂ ਸੈਲਫ ਕੰਟਰਾਡਿਕਟਰੀ ਨੇ, ਆਪਣੇ ਆਪ ਦੇ ਵਿੱਚ ਆਪਾਂ ਵਿਰੋਧੀ ਨੇ, ਉਹਨਾਂ ਦੀ ਜ਼ਰੂਰ ਮੈਂ ਗੱਲਬਾਤ ਕਰਨੀ ਚਾਹਾਂਗਾ ਜਿੰਨੀ ਕੁ ਮੇਰੇ ਸਮਝ ਦੇ ਵਿੱਚ ਲੱਗੀ ਆ। ਜਿਹੜੀ ਮੋਟੀ ਗੱਲ ਸਮਝ 'ਚ ਲੱਗੀ ਆ ਉਹਨਾਂ ਦੀ, ਤੇ ਮੈਨੂੰ ਇਕਬਾਲ ਦਾ ਇੱਕ ਸ਼ੇਰ ਯਾਦ ਆਉਂਦਾ ਕਿ ਇਕਬਾਲ ਬੜਾ ਉਪਦੇਸ਼ਕ ਦੀ ਥਾਂ ਮੈਂ ਜੇ ਬਾਤੂਨੀ ਲਿਖ ਦੇਵਾਂ ਤੇ ਮੈਂ ਇਕਬਾਲ ਤੋਂ ਇਹ ਮਾਫੀ ਜ਼ਰੂਰ ਚਾਹਾਂਗਾ ਕਿ ਮੈਂ ਉਹਦੇ ਸ਼ੇਰ ਦੇ ਵਿੱਚ ਥੋੜੀ ਜਿਹੀ अदला बदली करांगा। इकबाल बड़ा बातूनी है, मन बातों से मोह लेता है, गुफ्तार का हाजी बनता है, किरदार का हाजी बन ना सका। मतलब कि गल्लां बातां दा जिवें तुसीं इंट्रोडक्शन दे विच कहा कि कड़ा बना दिता जांदा, गल्लां बातां दा तां ओह हाजी बनदा है, गल्लां बातां दा तां ओह मसीहा बनदा है, गल्लां बातां दे नाल तां ओह इह कह लो भी एक बहुत वड्डी एक परिवर्तन लियाउण दा यतन करदा, पर किरदार दे विच इहो जी कोई भी एड्डी समर्था नहीं आ भी ओह एड्डियां वड्डियां गल्लां नूं मतलब अंजाम दे सके, इन्हां एड्डियां वड्डियां गल्लां नूं जिहड़ा हैगा ਉਹ ਕਿਸੇ ਸਿਰੇ ਤੇ ਪਹੁੰਚਾ ਸਕੇ। ਹੁਣ ਗੱਲ ਕਰਦੇ ਹਾਂ ਸੁਖਵੀਰ ਬਾਦਲ ਦੀ। ਜਿਵੇਂ ਪਹਿਲਾਂ ਕਿਹਾ ਕਿ ਖਾਸ ਤੌਰ ਦੇ ਉੱਤੇ ਸੁਖਵੀਰ ਬਾਦਲ ਦੀਆਂ ਜਿਹੜੀਆਂ ਪੜਫੁੱਲੀਆਂ ਨੇ ਉਹਨਾਂ ਦੇ ਉੱਤੇ ਹਾਸਾ ਵੀ ਆਉਂਦਾ ਕਈ ਵਾਰ, ਔਰ ਕਈ ਵਾਰ ਮਨ ਦੁਖੀ ਵੀ ਹੁੰਦਾ ਵੀ ਕੀ
ਕਿਉਂਕਿ ਉਹ ਜਿਹੜੀਆਂ ਗੱਲਾਂ ਕਰਦਾ ਉਹ ਤਾਂ ਕਰਦਾ ਕਿਉਂਕਿ ਅਸੀਂ ਸੁਣਦੇ ਹਾਂ, ਅਸੀਂ ਉਹਨਾਂ ਦੇ ਵਿੱਚ ਚਟਕਾਰੇ ਲੈਂਦੇ ਹਾਂ ਜੀ। ਤੇ ਸਾਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਜਿਹੜੇ ਹਿਸਾਬ ਦੇ ਨਾਲ ਉਹ ਸ਼ਬਦ ਬਾਗ ਦਿਖਾਉਂਦੇ ਨੇ, ਕਦੀ ਆਰਥਿਕਤਾ ਦੇ, ਕਦੀ ਪੜ੍ਹਾਈ ਦੇ, ਕਦੀ ਪੰਜਾਬ ਨੰਬਰ 1 ਸੂਬਾ ਬਣਾਉਣ ਦੇ, ਕਦੀ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਉਹ ਇਹ ਕਹਿ ਰਹੇ ਨੇ ਕਿ ਪੰਜਾਬ ਨੂੰ ਅਸੀਂ ਕੈਲੀਫੋਰਨੀਆ ਬਣਾ ਦੇਣਾ, ਔਰ ਦੂਸਰੇ ਪਾਸੇ ਜਿਹੜੀ ਅੱਜ ਗੱਲਬਾਤ ਕੀਤੀ ਜਾਣੀ ਕਿ ਫਤਿਹ ਰੈਲੀ ਦੇ ਵਿੱਚ ਜਿਹੜੀ ਸੁਖਵੀਰ ਬਾਦਲ ਨੇ ਇਹ ਗੱਲਬਾਤ ਕੀਤੀ, ਉਹਦੇ ਵਿੱਚ ਉਹਨੇ ਕਿਹਾ ਕਿ 1 ਰੁਪਏ ਕਿ ਮੋਦੀ ਸਾਹਿਬ ਤੁਸੀਂ ਉਸ ਸਟੇਟ ਦੇ ਵਿੱਚ ਆਏ ਹੋ ਜਿੱਥੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਇੱਕ ਲੀਡਰਸ਼ਿਪ ਦੇ ਥੱਲੇ ਪੰਜਾਬ ਇੱਕ ਭਾਰਤ ਦਾ ਪਹਿਲਾ ਸੂਬਾ ਹੋਏਗਾ ਜਿੱਥੇ ਗਰੀਬਾਂ ਨੂੰ 1 ਰੁਪਏ ਦਾ ਆਟਾ ਦਿੱਤਾ ਜਾਏਗਾ ਤੇ 20 ਰੁਪਏ ਦੀ ਜਿਹੜੀ ਹੈਗੀ ਆ ਉਹ ਦਾਲ ਦਿੱਤੀ ਜਾਂਦੀ ਹੈ। ਹੁਣ ਕਿੱਡਾ ਇੱਕ ਮਤਲਬ ਕਿ ਕੰਟਰਾਡਿਕਟਰੀ ਆਪਾ ਵਿਰੋਧੀ ਜਿਹੜਾ ਉਹ ਬਿਆਨ ਦੇ ਰਹੇ ਨੇ। ਇੱਕ ਪਾਸੇ ਕਹਿ ਰਹੇ ਨੇ ਕਿ ਖੁਸ਼ਹਾਲੀ ਔਰ ਦੂਸਰੇ ਪਾਸੇ ਕਹਿ ਰਹੇ ਨੇ ਕਿ ਲੱਖਾਂ ਪਰਿਵਾਰਾਂ ਨੂੰ ਜਿਹੜਾ ਹੈਗਾ ਉਹ ਆਟਾ ਜਾਂ ਸ਼ਗਨ ਸਕੀਮ ਜਾਂ ਸਾਈਕਲ ਸਕੀਮ ਦੇ ਥੱਲੇ ਉਹਨਾਂ ਨੂੰ ਪ੍ਰੋਸਪਰਸ ਕੀਤਾ ਜਾਏਗਾ। ਹੁਣ ਜੇ ਅਸੀਂ ਦੂਸਰੇ ਪਾਸੇ ਜੇ ਇਹਨਾਂ ਦੀ ਸਾਈਕਲ ਸਕੀਮ ਵੀ ਦੇਖਦੇ ਹਾਂ, ਇੱਕ ਪਾਸੇ ਅਸੀਂ ਇਹ ਕਹਿ ਰਹੇ ਹਾਂ ਕਿ ਦੁਨੀਆ ਚੰਦ ਤੇ ਅੱਜ ਸਾਈਕਲ ਦੇ ਉੱਤੇ ਕੌਣ ਆ। ਅੱਜ ਇਹਦਾ ਮਤਲਬ ਕਿ ਗਰੀਬ ਲੋਕ ਉੱਥੇ ਅਜੇ ਵੀ ਬੈਠੇ ਹੋਏ ਨੇ। 45,65,000 ਫੈਮਲੀਜ਼ ਦੇ ਵਿੱਚੋਂ ਅਜੇ ਵੀ ਕੋਈ 3,33,000 ਦੇ ਕਰੀਬ ਇਹੋ ਜਿਹੀਆਂ ਫੈਮਲੀਜ਼ ਨੇ ਜਿਨ੍ਹਾਂ ਦੇ ਕੋਲ ਬਿਜਲੀ ਨਹੀਂ ਪਹੁੰਚੀ, ਔਰ ਇਹ ਕਹਿ ਰਹੇ ਨੇ ਕਿ ਦਸੰਬਰ ਦੇ ਵਿੱਚ ਅਸੀਂ ਪੰਜਾਬ ਨੂੰ ਪਾਵਰ ਸਰਪਲਸ ਕਰ ਦੇਣਾ, ਔਰ ਸਾਡੀ ਜਿਹੜੀ ਸਾਡੀ ਪਾਵਰ ਜਨਰੇਟ ਕਰਾਂਗੇ ਉਹ ਅਸੀਂ ਉਹਨਾਂ ਸੂਬਿਆਂ ਨੂੰ ਫਿਰ ਦੇਵਾਂਗੇ ਜਿਨ੍ਹਾਂ ਦੇ ਵਿੱਚ ਪਾਵਰ ਨਹੀਂ ਹੈ। ਹਾਂਜੀ, ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਪਾਵਰ ਕਿੱਥੋਂ ਆ ਰਹੀ ਹੈ, ਥਰਮਲ ਪਲਾਂਟਸ ਦੇ ਵਿੱਚੋਂ। ਥਰਮਲ ਪਲਾਂਟਸ ਕਿੱਥੇ ਸਕਸੈਸਫੁਲ ਨੇ ਜਿੱਥੇ ਕੋਲਾ ਨਿਕਲਦਾ, ਕੀ ਪੰਜਾਬ ਦੀ ਧਰਤੀ ਦੇ ਵਿੱਚ ਕੋਲਾ ਨਿਕਲਦਾ, ਪਹਿਲੀ ਗੱਲ। ਹੁਣ ਦੂਸਰੀ ਗੱਲ ਇਹ ਹੈ ਕਿ ਕਿਉਂ ਨਹੀਂ ਜਿਹੜੀਆਂ ਰਿਵਾਇਤੀ ਸਾਡੇ ਸੋਰਸਸ ਸਾਂਝਾ ਰਿਸੋਰਸਸ ਨੇ, ਸਾਡੇ ਸੋਮੇ ਨੇ, ਜਿਵੇਂ ਪਾਣੀ ਜਿਹੜੀ ਉਹਨਾਂ ਤੋਂ ਬਿਜਲੀ ਬਣਾਈ ਜਾਂਦੀ ਆ ਉਹ ਬਾਹਰਲੇ ਸੂਬਿਆਂ ਨੂੰ ਪਹਿਲਾਂ ਕਿਉਂ ਫ੍ਰੀ ਦਿੱਤੀ ਜਾਂਦੀ ਆ ਤੇ ਮੁੜ ਕੇ ਫਿਰ ਉਹੀ ਜਿਹੜੀ ਬਿਜਲੀ ਹੈਗੀ ਆ ਇੰਨੀ ਜ਼ਿਆਦਾ ਟਰਾਂਸਪੋਰਟੇਸ਼ਨ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਉਂਦੀ ਆ ਕਿ 20 ਤੋਂ ਲੈ ਕੇ 25% ਜਿਹੜੀ ਬਿਜਲੀ ਹੈਗੀ ਆ ਉਹ ਵਿਅਰਥ ਜਾਂਦੀ। ਉਹ ਜਦੋਂ ਤੁਸੀਂ ਤਾਰਾਂ ਦੇ ਥਰੂ ਬਿਜਲੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਭੇਜਦੇ ਹੋ ਤੇ ਟਰਾਂਸਪੋਰਟੇਸ਼ਨ ਦੇ ਵਿੱਚ ਉਹ ਬਿਜਲੀ ਖਰਾਬ ਹੁੰਦੀ। ਤੇ ਜੇਕਰ ਉਹੀ ਬਿਜਲੀ ਦੇ ਉੱਤੇ ਪੰਜਾਬ ਦਾ ਕੰਟਰੋਲ ਹੁੰਦਾ ਤੇ ਸਾਨੂੰ ਨਾ ਤਾਂ ਪੰਜਾਬ ਦਾ ਵਾਤਾਵਰਣ ਖਰਾਬ ਦੀ ਹਵਾ ਖਰਾਬ ਕਰਨ ਦੀ ਜ਼ਰੂਰਤ ਪੈਣੀ ਸੀ ਤੇ ਨਾ ਹੀ ਸਾਨੂੰ ਕੋਲਾ ਵਰਤਣ ਦੀ ਉੱਤੇ ਜ਼ਰੂਰਤ ਪੈਣੀ ਸੀ। ਪਰ ਕਿਉਂਕਿ ਸਿਰਫ ਤੇ ਸਿਰਫ ਖਿਆਲੀ ਪੁਲਾਓ ਜਿਹੜੇ ਨੇ ਇਹ ਪਕਾਉਂਦੇ ਨੇ, ਇਹ ਸਿਰਫ ਬਿਜਲੀ ਦੇ ਉੱਤੇ ਹੀ ਨਹੀਂ, ਬਾਕੀ ਵੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਇਹ ਕਹਿ ਰਹੇ ਕਿ ਇੰਡਸਟਰੀ ਆਏਗੀ। ਇੰਡਸਟਰੀ ਕਿੱਥੋਂ ਆਏਗੀ? ਕੀ ਲੋਕਾਂ ਦੇ ਵਿੱਚ ਇਹ ਪ੍ਰਭਾਵ ਨਹੀਂ ਹੈ ਕਿ ਢਾਬਿਆਂ ਤੋਂ ਲੈ ਕੇ ਰੇਤੇ ਦੇ ਜਿੰਨੇ ਜਿਹੜੇ ਠੇਕੇ ਨੇ ਉਹ ਕਿਹੜੇ ਪਰਿਵਾਰ ਕੋਲ ਨੇ, ਕੇਬਲਾਂ ਤੋਂ ਲੈ ਕੇ ਬੱਸਾਂ ਦੇ ਜਿਹੜੇ ਠੇਕੇ ਨੇ ਜਾਂ ਜਿਹੜੇ ਉਹਨਾਂ ਦੇ ਵਪਾਰ ਨੇ ਉਹ ਕਿਹਨਾਂ ਲੋਕਾਂ ਦੇ ਕੋਲ ਨੇ, ਸ਼ਰਾਬ ਦੇ ਵਪਾਰ, ਸ਼ਰਾਬ ਦੇ ਠੇਕੇ ਉਹ ਕਿਹਨਾਂ ਲੋਕਾਂ ਦੇ ਕੋਲ ਨੇ, ਸਕੂਲਾਂ ਦੇ ਪ੍ਰਬੰਧ ਕਿਹਨਾਂ ਲੋਕਾਂ ਦੇ ਕੋਲ ਨੇ। ਕੀ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ? ਤੇ ਜੇਕਰ ਉਹ ਸਾਰੇ ਦੇ ਸਾਰੇ ਐਡੀ ਵੱਡੀ ਇੱਕ ਮਾਰਕੀਟ ਨੂੰ ਕੈਪਚਰ ਕੀਤਾ ਹੋਇਆ ਸਿਰਫ ਇੱਕ ਪਰਿਵਾਰ ਨੇ, ਤੇ ਫਿਰ ਅਸੀਂ ਇਹ ਕਿਵੇਂ ਅਨੁਮਾਨ ਲਗਾ ਸਕਦੇ? ਅੱਜ ਜਿਹੜੀਆਂ ਹੀਰੋ ਵਰਗੀਆਂ ਕੰਪਨੀਆਂ ਨੇ ਉਹ ਪੰਜਾਬ ਛੱਡਣ ਦੇ ਉੱਤੇ ਉਹਨਾਂ ਨੂੰ ਫੋਰਸ ਕਰ ਦਿੱਤਾ ਗਿਆ। ਅੱਜ ਪੰਜਾਬ ਦੇ ਵਿੱਚ 19-20% ਦੇ ਕਰੀਬ ਕਾਰਾਂ ਆਉਂਦੀਆਂ ਨੇ, ਪਰ ਪੰਜਾਬ ਦੇ ਵਿੱਚ ਕਾਰਾਂ ਦੀ ਇੱਕ ਵੀ ਇੰਡਸਟਰੀ ਨਹੀਂ। ਇਹ ਤੋਂ ਅਸੀਂ ਕੀ ਅੰਦਾਜ਼ਾ ਲਗਾ ਸਕਦੇ ਹਾਂ? ਪੰਜਾਬ ਦੇ ਵਿੱਚ ਜਿਹੜਾ NRI ਪੈਸਾ ਭੇਜਦੇ ਨੇ, ਜਿਹੜੇ ਪਰਦੇਸੀ ਭੇਜਦੇ ਨੇ, ਜੇਕਰ ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਅਗਸਤ ਦੇ ਵਿੱਚ, ਪਿਛਲੇ ਸਾਲ ਅਗਸਤ ਦੀ ਇਹ ਮੈਂ ਗੱਲ ਕਰਦਾ, ਕਿ ਉਦੋਂ ਤੱਕ $71 ਬਿਲੀਅਨ ਦੇ ਕਰੀਬ ਪੈਸਾ ਜਿਹੜਾ ਸੀ ਭਾਰਤ ਨੂੰ ਭੇਜਿਆ ਗਿਆ। ਤੇ ਹੁਣ ਜੇ ਇੱਕ ਬਿਲਕੁਲ ਕਿਆਸ ਰਾਈ ਅਸੀਂ ਲਾਈਏ, ਇੱਕ ਵਾਇਲਡ ਜਾਂ ਗੈਸ ਅਸੀਂ ਲਾਈਏ ਤਾਂ ਵੀ, ਕਿਉਂਕਿ ਜੋ ਭਾਰਤ ਤੋਂ ਬਾਹਰ ਜਿਹੜੇ ਲੋਕ ਵਸਦੇ ਨੇ ਉਹਨਾਂ ਦੇ ਵਿੱਚ ਕਿਹੜੇ ਲੋਕ ਨੇ ਜਿਹੜੇ ਖੁਸ਼ਹਾਲ ਨੇ? ਉਹਨਾਂ ਦੇ ਵਿੱਚ ਨਿਰਸੰਦੇਹ ਬਿਨਾਂ ਕਿਸੇ ਸ਼ੱਕ ਤੋਂ ਜਿਹੜੇ ਸਿੱਖ ਨੇ ਉਹ ਖੁਸ਼ਹਾਲ ਨੇ। ਤੇ ਫਿਰ ਇਹਦਾ ਮਤਲਬ ਹੈ ਕਿ ਸਿੱਖਾਂ ਦਾ ਇੱਕ ਵੱਡੇ ਪੱਧਰ ਦੇ ਉੱਤੇ ਪੈਸਾ ਜਿਹੜਾ ਹੈਗਾ, ਜਿਹੜੀਆਂ ਰਿਮਟੈਂਸਸ ਜਾਂਦੀਆਂ ਨੇ ਭਾਰਤ ਨੂੰ, ਉਹਨਾਂ ਦੇ ਵਿੱਚ ਇੱਕ ਵੱਡਾ ਯੋਗਦਾਨ ਸਿੱਖਾਂ ਦਾ ਵੀ ਹੈ ਜੀ। ਤੇ ਮੈਂ ਬਹੁਤੀ ਵੱਡੀ ਗੱਲ ਨਹੀਂ ਕਰਦਾ, ਮੈਂ ਸਿਰਫ ਇੰਨਾ ਹੀ ਕਹਿਣਾ ਕਿ ਜੇਕਰ ਅਸੀਂ ਸਿਰਫ ਸਿੱਖਾਂ ਦਾ ਯੋਗਦਾਨ ਸਿਰਫ ਤੇ ਸਿਰਫ 10% ਵੀ ਪਾ ਦਈਏ, ਜਿਹੜਾ ਕਿ ਕੋਈ ਅਤਕਥਨੀ ਨਹੀਂ ਹੋਏਗੀ, ਕੋਈ ਐਗਜ਼ੈਜਰੇਸ਼ਨ ਨਹੀਂ ਹੋਏਗੀ ਫੈਕਟ ਦੀ। ਜੇ ਮੈਂ ਇਹ ਕਹਾਂ ਕਿ ਭਾਰਤ ਦੇ ਵਿੱਚ ਇੰਸਪਾਈਟ ਦੀ ਜਿਹੜਾ ਸਿੱਖਾਂ ਦੀ ਪਰਸੈਂਟੇਜ ਹੈਗੀ ਆ ਉਹ ਸਿਰਫ ਤੇ ਸਿਰਫ 1.5% ਹੈਗੀ ਆ ਪਾਪੂਲੇਸ਼ਨ ਦੇ ਹਿਸਾਬ ਨਾਲ। ਜਦੋਂ ਅਸੀਂ
ਭਾਰਤ ਦੇ ਖਜ਼ਾਨਿਆਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਖਾਦ ਦੇ ਖਜ਼ਾਨੇ ਨੇ, ਜਿਨ੍ਹਾਂ ਦੇ ਵਿੱਚ ਦਾਲਾਂ ਸਬਜ਼ੀਆਂ, ਜਿਨ੍ਹਾਂ ਦੇ ਵਿੱਚ ਅਨਾਜ ਦੇ ਖਜ਼ਾਨੇ ਨੇ, ਉਹਨਾਂ ਦੇ ਵਿੱਚ ਅੱਜ ਵੀ 40 ਤੋਂ 45% ਜਿਹੜਾ ਪੰਜਾਬ ਜਿਹੜਾ ਉਹਨਾਂ ਨੂੰ ਮੁਹੱਈਆ ਕਰ ਰਿਹਾ। ਤੇ ਫਿਰ ਉਸੇ ਅੰਦਾਜ਼ੇ ਨੂੰ ਮੁੱਖ ਰੱਖ ਕੇ ਸਿਰਫ ਤੇ ਸਿਰਫ ਜਸਟ ਫॉर द ਸੇਕ ਆਫ ਆਰਗੂਮੈਂਟ ਮੈਂ ਇਹ ਕਹਾਂ ਕਿ 10% ਦੇ ਕਰੀਬ ਜਿਹੜਾ ਰੈਮਿਟੈਂਸਸ ਨੇ ਉਹ ਪੰਜਾਬ ਨੂੰ ਭੇਜੀਆਂ ਗਈਆਂ ਤੇ ਉਹ ਵੀ $7 ਬਿਲੀਅਨ ਦੇ ਕਰੀਬ ਬਣਦਾ ਜੀ। ਹੁਣ $7 ਬਿਲੀਅਨ ਇੱਕ ਪਲੱਸ ਜਿਹੜਾ ਤੁਸੀਂ ਪਾਣੀ ਬਿਨਾਂ ਕਿਸੇ ਇੱਕ ਪੈਸਾ ਲਿਆ ਤੁਸੀਂ ਰਾਜਸਥਾਨ ਨੂੰ, ਹਰਿਆਣੇ ਨੂੰ ਜਾਂ ਦਿੱਲੀ ਨੂੰ ਦੇ ਰਹੇ ਹੋ ਜੀ। ਤੇ ਇੱਕ ਅਨੁਮਾਨ ਮੁਤਾਬਕ ਜੇਕਰ ਇੱਕ ਪੈਸੇ ਨੂੰ 1 ਲੀਟਰ ਅਸੀਂ ਪਾਣੀ ਦਿੰਦੇ ਹਾਂ, ਜਿਹੜਾ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਬਹੁਤ ਘੱਟ ਕੀਮਤ ਹੈ, ਤੇ ਤਾਂ ਵੀ ਅਸੀਂ ਹਰ ਸਾਲ ਕੋਈ 4 ਬਿਲੀਅਨ 3.9 ਬਿਲੀਅਨ ਜਿਹੜੇ ਹੈਗੇ ਆ ਉਹ ਲੂਜ਼ ਕਰ ਰਹੇ ਹਾਂ। ਸੋ ਇਹਦਾ ਮਤਲਬ ਕੀ ਆ ਕਿ ਇਹਨਾਂ ਸਿਰਫ ਦੋਵਾਂ ਚੀਜ਼ਾਂ ਤੋਂ 10 ਬਿਲੀਅਨ 11 ਬਿਲੀਅਨ ਦੇ ਕਰੀਬ ਜੋ ਡਾਲਰ ਨੇ ਉਹ ਇਕੱਠੇ ਹੁੰਦੇ ਨੇ। ਤੇ ਹੁਣ ਪੰਜਾਬ ਦਾ ਜਿਹੜਾ ਬਜਟ ਹੈ ਉਹ ਹੈਗਾ 536 ਬਿਲੀਅਨ ਰੁਪਏ ਦਾ, 536 ਅਰਬ ਰੁਪਏ ਦਾ। ਹੁਣ ਅਸੀਂ ਜੇਕਰ 10 ਬਿਲੀਅਨ ਮੰਨ ਲਓ, ਅਸੀਂ 11 ਬਿਲੀਅਨ ਵੀ ਨਹੀਂ ਕਰਦੇ, ਅਸੀਂ 10 ਬਿਲੀਅਨ ਵੀ ਇਹ ਲੈਂਦੇ ਆ ਜਸਟ ਫॉर द ਸੇਕ ਆਫ ਇੱਕ ਗੈਸ, ਇੱਕ ਐਸਟੀਮੇਟ, ਇੱਕ ਆਰਗੂਮੈਂਟ। ਤੇ ਅਸੀਂ ਇਹ ਦੇਖਦੇ ਹਾਂ ਕਿ ਜੇ ਅੱਜ 60 ਦੇ ਨਾਲ ਗੁਣਾ ਕਰਦੇ ਆ 10 ਬਿਲੀਅਨ ਨੂੰ ਤਾਂ 600 ਅਰਬ ਰੁਪਈਆ ਜਿਹੜਾ ਹੈਗਾ ਆ ਉਹ ਅਸੀਂ ਖਰਾਬ ਕਰ ਰਹੇ ਹਾਂ। ਕਿਉਂਕਿ ਖਰਾਬ ਮੈਂ ਕਿਉਂ ਕਹਿ ਰਿਹਾ, ਕਿਉਂਕਿ ਜਿੰਨੀ ਰੈਮਿਟੈਂਸਸ ਜਿਹੜੀਆਂ ਨੇ ਉਹ ਪੰਜਾਬ ਨੂੰ ਜਾਂਦੀਆਂ ਨੇ ਜੀ, ਬੈਂਕਾਂ ਦਾ ਕੇਂਦਰੀਕ੍ਰਿਤ ਹੋਣ ਦੇ ਕਰਕੇ, ਨੈਸ਼ਨਲਾਈਜ਼ ਹੋਣ ਦੇ ਕਰਕੇ ਉਹ ਇਨਵੈਸਟਮੈਂਟ ਕਿੱਥੇ ਹੁੰਦੀ ਨੇ। ਮੈਂ ਜਿਵੇਂ ਪਹਿਲਾਂ ਇਹ ਦੱਸ ਚੁੱਕਾ ਕਿ 19% ਕਾਰਾਂ, 19 ਤੋਂ 20% ਜਿਹੜੀਆਂ ਕਾਰਾਂ ਨੇ ਪੰਜਾਬ ਦੇ ਵਿੱਚ ਵਿਕਦੀਆਂ ਨੇ, ਪਰ ਜਦੋਂ ਟਾਇਰਾਂ ਦੀ ਇੰਡਸਟਰੀ ਲੱਗਦੀ ਆ ਤੇ ਹਰਿਆਣੇ ਦੇ ਵਿੱਚ 10-10 ਹਜ਼ਾਰ ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਲੱਗਦੇ ਨੇ। ਹਰਿਆਣਾ ਦੇ ਵਿੱਚ ਗੁੜਗਾਉਂ ਦੇ ਵਿੱਚ ਸੁਜ਼ੂਕੀ ਦੀਆਂ ਇੰਡਸਟਰੀਆਂ ਲੱਗਦੀਆਂ ਨੇ, ਉੱਥੇ ਐਸਕੋਰਟ ਦੀਆਂ ਇੰਡਸਟਰੀਜ਼ ਲੱਗਦੀਆਂ ਨੇ। ਇਹ ਕੀ ਕਾਰਨ ਨੇ ਕਿ ਪੰਜਾਬ ਨੂੰ ਇੱਕ ਮੰਡੀ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ ਦਿੱਤਾ ਗਿਆ। ਔਰ ਪ੍ਰਕਾਸ਼ ਸਿੰਘ ਬਾਦਲ ਹੋਵੇ ਤੇ ਚਾਹੇ ਹੋਵੇ ਸੁਖਵੀਰ ਸਿੰਘ ਬਾਦਲ, ਇਹ ਸਿਰਫ ਤੇ ਸਿਰਫ ਉੱਥੇ ਲਿਆ ਕੇ ਇੱਕ ਲੋਕਾਂ ਨੂੰ ਸੱਤਵਾਗ ਦਿਖਾਉਂਦੇ ਨੇ, ਜਦ ਕਿ ਰਿਐਲਿਟੀ ਇਹ ਆ ਕਿ ਇਹ ਕੁਝ ਵੀ ਨਹੀਂ ਕਰ ਰਹੇ। 536 ਬਿਲੀਅਨ ਰੁਪਏ ਦਾ ਜਿਹੜਾ ਇਹਨਾਂ ਦਾ ਬਜਟ ਹੈ ਉਹ 600 ਬਿਲੀਅਨ ਰੁਪਏ ਤਾਂ ਸਿਰਫ ਇਹਨਾਂ ਦੋਵਾਂ ਚੀਜ਼ਾਂ ਤੋਂ ਹੋ ਗਿਆ। ਅਸੀਂ ਸਿਰਫ ਅੰਦਾਜ਼ਾ ਲਗਾ ਸਕਦੇ ਹਾਂ, ਭਾਵੇਂ ਕਿ ਹਾਈਪੋਥੈਟੀਕਲ ਮੈਂ ਇਹ ਗੱਲ ਕਰ ਰਿਹਾ, ਪਰ ਫਿਰ ਵੀ ਅਸੀਂ ਸਿਰਫ ਉਹਨਾਂ ਲੋਕਾਂ ਨੂੰ ਜਿਹੜੇ ਪ੍ਰੋਗਰਾਮ ਨੂੰ ਸੁਣਦੇ ਨੇ ਜਾਂ ਦੇਖਦੇ ਨੇ ਉਹਨਾਂ ਦੇ ਲਈ ਅੱਗੇ ਇੱਕ ਵਿਚਾਰ ਜ਼ਰੂਰ ਖੁੱਲਣੀ ਚਾਹੀਦੀ ਹੈ ਕਿ ਭਾਈ ਅਸੀਂ ਤਾਂ ਸਿਰਫ ਇਹਨਾਂ ਦੋ ਫੈਕਟਰਸ ਨੂੰ ਜੇਕਰ ਅਸੀਂ ਇਕੱਠਿਆਂ ਕਰ ਲੈਂਦੇ ਹਾਂ ਤੇ ਸਾਡਾ ਜਿਹੜਾ ਬਜਟ ਉਹ ਸਰਪਲਸ ਦੇ ਵਿੱਚ ਹੋਏਗਾ। ਕਿੰਨਾ 536 ਔਰ 64 ਬਿਲੀਅਨ ਰੁਪਈਆ ਅਸੀਂ ਹਰ ਸਾਲ ਬਚਾ ਸਕਦੇ ਹਾਂ। ਬਿਲਕੁਲ ਬਿਲਕੁਲ, ਇਹ ਬਹੁਤ ਵੱਡੀ ਇੱਕ ਪ੍ਰਾਪਤੀ ਹੋਏਗੀ। ਹੁਣ ਦੂਸਰੇ ਪਾਸੇ ਰਾਜਨਾਥ ਇਹ ਗੱਲ ਕਰ ਰਿਹਾ ਕਿ ਕਿਉਂਕਿ ਉਹ ਇੱਕ ਕਿਸਾਨ ਫੈਮਿਲੀ ਤੋਂ ਹੈ, ਇੱਕ ਪਾਸੇ ਉਹ ਇਹ ਗੱਲ ਕਹਿ ਰਿਹਾ ਕਿ ਕਾਂਗਰਸ ਦੇ ਰਾਜ ਦੇ ਵੇਲੇ ਪੰਜਾਬ ਦੇ ਕਿਸਾਨ ਦਾ, ਪੰਜਾਬ ਦੀ ਕਿਸਾਨੀ ਦਾ ਬਹੁਤ ਇੱਕ ਡਿਸਪੋਇਲੇਸ਼ਨ ਹੋਈ ਹੈ, ਐਕਸਪਲੋਇਟੇਸ਼ਨ ਨਹੀਂ ਔਰ ਡਿਸਪੋਇਲੇਸ਼ਨ ਹੋਈ ਹੈ। ਪਰ ਨਾਲ ਦੀ ਨਾਲ ਇੱਕ ਪਾਸੇ ਇਹ ਵੀ ਗੱਲ ਕਰ ਰਿਹਾ ਕਿ 13 ਲੱਖ ਟਿਊਬਵੈਲ ਨੇ, ਪਰ ਉਹਨੇ ਇੱਕ ਵਾਰ ਵੀ ਆਪਣੇ ਮੂੰਹੋਂ ਇਹ ਗੱਲ ਨਹੀਂ ਕੱਢੀ ਕਿ 13 ਲੱਖ ਟਿਊਬਵੈਲ ਜਿਹੜੇ ਨੇ, ਟਿਊਬਵੈਲ ਵੈਸੇ ਹੁਣ ਕੋਈ ਵੀ ਨਹੀਂ ਆ ਰਹੀ ਸੀ, ਅੱਜ ਹੁਣ ਜਿੰਨੇ ਵੀ ਲੱਗੇ ਹੋਏ ਨੇ ਪਾਣੀ ਕੱਢਣ ਵਾਲੇ ਜਿਹੜੇ ਯੰਤਰ ਨੇ ਉਹ ਸਾਰੇ ਸਮਰਸੀਬਲ ਨੇ। ਟਿਊਬਵੈਲ ਜਿਹੜਾ ਪਾਣੀ ਦੇ ਉੱਪਰੋਂ ਦੀ ਜਿਹੜੀ ਇੱਕ ਪਾਣੀ ਨੂੰ ਬਾਹਰ ਧਰਤੀ ਦੇ ਉੱਤੇ ਲਿਆਉਂਦਾ, ਪਰ ਜਿਹੜੇ ਸਮਰਸੀਬਲ ਨੇ ਉਹ ਜਿਹੜੇ ਭੂਮੀਗਤ ਪਾਣੀ ਹੈਗਾ, ਪਾਣੀ ਧਰਤੀ ਦੇ ਥੱਲੜਾ ਜਿਹੜਾ ਪਾਣੀ ਹੈਗਾ ਉਹਨੂੰ ਉੱਪਰ ਚੱਕ ਕੇ ਧਰਤੀ ਤੋਂ ਬਾਹਰ ਲਿਆ ਰਿਹਾ। ਜੇਕਰ ਅਸੀਂ ਝੋਨਾ ਤੇ ਕਣਕ ਦੀ ਸਿਰਫ ਰੋਟੇਸ਼ਨ ਲੈਣੀ ਆ ਪੰਜਾਬ ਦੇ ਵਿੱਚ, ਤੇ ਖੇਤੀ ਮਾਹਿਰਾਂ ਦਾ ਇਹ ਕਹਿਣਾ ਕਿ 32.5 ਮਿਲੀਅਨ ਏਕੜ ਫੀਟ ਦੀ ਸਾਨੂੰ ਜ਼ਰੂਰਤ ਹੈ। ਔਰ ਪੰਜਾਬ ਦੇ ਦਰਿਆਵਾਂ ਦੇ ਵਿੱਚੋਂ, ਤਿੰਨਾਂ ਦਰਿਆਵਾਂ ਦੇ ਵਿੱਚੋਂ, ਚਾਹੇ ਉਹ ਰਾਵੀ ਹੈ, ਚਾਹੇ ਉਹ ਸਤਲੁਜ ਹੈ ਤੇ ਚਾਹੇ ਬਿਆਸ ਹੈ, ਸਿਰਫ ਤੇ ਸਿਰਫ 18.23 ਮਿਲੀਅਨ ਏਕੜ ਫੀਟ ਪਾਣੀ ਨਿਕਲ ਰਿਹਾ। ਜਾਣੀ ਕਿ ਪੰਜਾਬ ਨੂੰ 18.23 ਮਿਲੀਅਨ ਏਕੜ ਪਾਣੀ ਮਿਲਣ ਦੇ ਬਾਵਜੂਦ, ਉਹਦੇ ਵਿੱਚ ਡਿਸਚਾਰਜ ਹੋਣ ਦੇ ਬਾਵਜੂਦ ਪੰਜਾਬ ਨੂੰ ਆਪਣੇ ਪਾਣੀਆਂ ਚੋਂ ਸਿਰਫ 4 ਮਿਲੀਅਨ ਏਕੜ ਫੀਟ ਪਾਣੀ ਮਿਲ ਰਿਹਾ, ਜਦਕਿ ਪੰਜਾਬ ਨੂੰ ਜਿਹੜਾ ਉਸ ਭੁੱਖੇ ਦੇਸ਼ ਨੂੰ ਰਜਾਉਣ ਦੇ ਲਈ 32.5 ਮਿਲੀਅਨ ਏਕੜ ਫੀਟ ਪਾਣੀ ਚਾਹੀਦਾ। ਔਰ ਅੱਜ ਵੀ ਕਦੀ ਵੀ ਨਾ ਰਾਜਨਾਥ ਹੋਏਗਾ, ਚਾਹੇ ਰਾਜਨਾਥ ਤੋਂ ਬਾਅਦ ਨਰਿੰਦਰ ਮੋਦੀ ਵੀ ਆਏਗਾ,
ਤੇ ਉਹ ਵੀ ਇਹਨਾਂ ਚੀਜ਼ਾਂ ਨੂੰ ਕਦੀ ਵੀ ਨਹੀਂ ਕਹੇਗਾ ਕਿ ਅਸੀਂ ਰਾਜਸਥਾਨ ਤੋਂ ਤੁਹਾਨੂੰ ਜਿਹੜਾ ਪਾਣੀ ਨਾਨ ਰਾਈਪੇਰੀਅਨ ਸਟੇਟਸ ਨੂੰ ਜਾ ਰਿਹਾ, ਚਾਹੇ ਉਹ ਰਾਜਸਥਾਨ ਨੂੰ 8.6 ਮਿਲੀਅਨ ਏਕੜ ਫੀਟ ਜਾ ਰਿਹਾ, ਚਾਹੇ ਉਹ ਹਰਿਆਣੇ ਨੂੰ 3.23 ਮਿਲੀਅਨ ਏਕੜ ਫੀਟ ਜਾ ਰਿਹਾ, ਚਾਹੇ ਉਹ ਦਿੱਲੀ ਨੂੰ 0.20 ਮਿਲੀਅਨ ਏਕੜ ਫੀਟ ਜਾ ਰਿਹਾ, ਉਹ ਕਦੀ ਵੀ ਇਹ ਨਹੀਂ ਕਹੋਗੇ ਕਿ ਅਸੀਂ ਉਹ ਪਾਣੀ ਜਿਹੜਾ ਹੈਗਾ ਉਹ ਪੰਜਾਬ ਨੂੰ ਦੇਵਾਂਗੇ। ਮੈਂ ਇਹ ਗੱਲ ਕਹਿ ਰਿਹਾ, 2 ਫੈਕਟਰੀ ਮੈਂ ਕਿਉਂ ਚੁੱਕੇ ਨੇ, ਕਿਉਂਕਿ ਦੋਨਾਂ ਫੈਕਟਰੀਜ਼ ਦੇ ਵਿੱਚ ਇਹ ਗੱਲ ਚੱਲ ਰਹੀ ਆ ਕਿ ਜੋ ਪਾਣੀ ਆ ਉਹਨੂੰ ਵੀ ਨੈਸ਼ਨਲਾਈਜ਼ ਕੀਤਾ ਜਾਏ। ਬੈਂਕਾਂ ਆਲਰੇਡੀ ਨੈਸ਼ਨਲਾਈਜ਼ਡ ਨੇ ਜੀ, ਬਿਲਕੁਲ। ਜਿੰਨਾ ਵੀ ਪੈਸਾ ਆਏਗਾ ਉਹ ਬੈਂਕ ਦੇ ਵਿੱਚ ਆਏਗਾ, ਔਰ ਬੈਂਕਾਂ ਜਿਹੜੀਆਂ ਹੈਗੀਆਂ ਆਪਣੀ ਜਿਹੜੀ ਇਨਵੈਸਟਮੈਂਟ ਨੇ ਉਹ ਕਿਤੇ ਰਾਜਸਥਾਨ ਦੇ ਵਿੱਚ ਕਰਦੀਆਂ ਨੇ, ਉਹ ਹਰਿਆਣੇ ਦੇ ਵਿੱਚ ਕਰਦੀਆਂ ਨੇ, ਉਹ ਗੁਜਰਾਤ ਦੇ ਵਿੱਚ ਕਰਦੀਆਂ ਨੇ, ਉਹ ਸਾਊਥ ਦੇ ਵਿੱਚ ਕਰਨਾਟਕਾ ਦੇ ਵਿੱਚ ਕਰਦੀਆਂ ਨੇ। ਜਦੋਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਦੀ ਵਾਰੀ ਆਉਂਦੀ ਹੈ ਤੇ ਉਦੋਂ ਇਹ ਕਿਹਾ ਜਾਂਦਾ ਕਿ ਕਿਉਂਕਿ ਇਹ ਜਿਹੜਾ ਬਾਰਡਰ ਸਟੇਟ ਆ, ਇੱਥੇ ਜ਼ਿਆਦਾ ਇੰਡਸਟਰੀ ਨਹੀਂ ਲੱਗ ਸਕਦੀ। ਸਿਰਫ ਮੇਰਾ ਸਵਾਲ ਉਹਨਾਂ ਸਰੋਤਿਆਂ ਤੱਕ, ਉਹਨਾਂ ਦਰਸ਼ਕਾਂ ਤੱਕ ਇਹ ਹੈ ਕਿ ਕਦੀ ਉਹਨਾਂ ਨੇ ਇਸ ਗੱਲ ਨੂੰ ਸੋਚਿਆ ਕਿ ਰਾਜਸਥਾਨ ਬਾਰਡਰ ਸਟੇਟ ਨਹੀਂ ਹੈ, ਕਿ ਗੁਜਰਾਤ ਬਾਰਡਰ ਸਟੇਟ ਨਹੀਂ ਹੈ, ਤੇ ਜੇਕਰ ਉਹਨਾਂ ਦੇ ਵਿੱਚ ਇੰਡਸਟਰੀ ਜਿਹੜੀ ਹੈ ਡਿਵੈਲਪ ਕੀਤੀ ਜਾ ਸਕਦੀ ਹੈ ਤੇ ਪੰਜਾਬ ਦੇ ਵਿੱਚ ਮੰਡੀ ਹੀ ਡਿਵੈਲਪ ਕਿਉਂ ਕੀਤੀ ਜਾ ਰਹੀ ਹੈ? ਪੰਜਾਬ ਦੇ ਵਿੱਚੋਂ ਪੰਜਾਬ ਦਾ ਝੋਨਾ ਹੋਵੇ, ਪੰਜਾਬ ਦੀ ਕਣਕ ਹੋਵੇ, ਪੰਜਾਬ ਦੇ ਆਲੂ, ਸਾਡੇ ਬਹੁਤ ਵਾਰੇ ਖਬਰਾਂ ਦੇ ਵਿੱਚ ਸਾਨੂੰ ਦੇਖਣ ਸੁਣਨ ਨੂੰ ਮਿਲਿਆ ਕਿ ਜੋ ਕਿਸਾਨਾਂ ਨੇ, ਜੱਟਾਂ ਨੇ ਜੋ ਆਲੂ ਨੇ ਉਹ ਆਪਣੇ ਸੜਕਾਂ ਦੇ ਉੱਤੇ ਸੁੱਟ ਦਿੱਤੇ ਨੇ ਕਿਉਂਕਿ ਉਹਨਾਂ ਨੂੰ ਕੋਈ ਮੁੱਲ ਨਹੀਂ ਮਿਲ ਰਿਹਾ। ਪਰ ਉਹੀ ਆਲੂ ਜਿਹੜਾ ਹੈਗਾ ਮੁੜ ਕੇ ਚਿਪਸ ਬਣ ਕੇ ਬਾਹਰਲੀਆਂ ਸਟੇਟਾਂ ਤੋਂ ਫਿਰ ਪੰਜਾਬ ਦੇ ਵਿੱਚ ਲਿਆਂਦਾ ਜਾਂਦਾ। ਤੋਂ ਜਿਹੜੀ ਉਸ ਰੈਲੀ ਦੇ ਵਿੱਚ ਜਿੰਨੀਆਂ ਵੀ ਗੱਪਾਂ ਛੱਡੀਆਂ ਗਈਆਂ, ਮੈਂ ਉਹਨਾਂ ਦੇ ਵਿੱਚੋਂ ਕੁਝ ਇੱਕ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਨਰਿੰਦਰ ਮੋਦੀ ਦੀ ਸਪੀਚ ਦੇ ਵਿੱਚ, ਨਰਿੰਦਰ ਮੋਦੀ ਨੇ ਵੀ ਇਸੇ ਤਰੀਕੇ ਨਾਲ, ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਗੱਲਾਂ ਬਾਤਾਂ ਦਾ ਕੜਾ ਉਹਨੇ ਬਣਾਇਆ, ਉਹਦੇ ਵਿੱਚ ਉਹਨੇ ਜੋ ਕੁਝ ਦੇ ਵਿੱਚ ਜਿਹੜੇ ਕਿਸਾਨ ਸਨ, ਸਿੱਖ ਕਿਸਾਨ ਸਨ, ਉਹਨਾਂ ਦੇ ਉਜਾੜੇ ਦੀ ਗੱਲ ਕੀਤੀ ਤੇ ਉਹ ਕਹਿ ਰਿਹਾ ਕਿ ਮੈਂ ਉਹ ਉਜਾੜਾ ਨਹੀਂ ਕੀਤਾ। ਕੋਈ ਵੀ ਸਿੱਖ ਪਰਿਵਾਰ, ਉਹ 22 ਪਰਿਵਾਰਾਂ ਦੀ ਗੱਲ ਕਰਦਾ, ਪਰ 22 ਪਰਿਵਾਰ ਉਹ ਨੇ ਜਿਨ੍ਹਾਂ ਨੇ ਸਾਰੇ ਸਿੱਖ ਪਰਿਵਾਰਾਂ ਦੇ ਕੇਸ ਜਿਹੜੇ ਨੇ ਉਹ ਹਾਈ ਕੋਰਟ ਦੇ ਵਿੱਚ ਪਾਏ ਸੀ। ਹੁਣ ਹਾਈ ਕੋਰਟ ਦੇ ਵਿੱਚ ਯੂਨੈਨਿਮਸ ਇਹ ਡਿਸੀਜਨ ਹੁੰਦਾ ਵੀ ਜਿਹੜੇ ਉਹ ਸੈਟਲਰਸ ਨੇ, ਜਿਹੜੇ ਉਹ ਸਿੱਖ ਨੇ, ਉਹ ਬਿਲਕੁਲ ਸਹੀ ਨੇ, ਉਹ ਆਪਣੀ ਜ਼ਮੀਨ ਰੱਖ ਸਕਦੇ ਨੇ। ਔਰ ਇਹੀ ਮੋਦੀ ਸਰਕਾਰ ਆ ਜਿਹਨੇ ਅੱਗੇ ਸੁਪਰੀਮ ਕੋਰਟ ਦੇ ਵਿੱਚ ਰਿਟ ਜਿਹੜੀ ਆ ਉਹ ਪਾਈ ਆ, ਸੁਪਰੀਮ ਕੋਰਟ ਦੇ ਵਿੱਚ ਆਪਣਾ ਕੇਸ ਦੁਆਰਾ ਪਾਇਆ ਕਿ ਨਹੀਂ, ਇਹ ਲੋਕ ਜਿਹੜੇ ਸੈਟਲਰ ਨੇ। ਔਰ ਉਹਦੇ ਵਿੱਚ 1958 ਦੇ ਕਾਨੂੰਨ ਦੀ ਉਹ ਗੱਲ ਕਰਦਾ। 1958 ਦਾ ਕਾਨੂੰਨ, ਬੰਬੇ ਟੈਨੈਂਸੀ ਐਂਡ ਐਗਰੀਕਲਚਰ ਐਕਟ ਹੈ ਕੋਈ ਇਹਨਾਂ ਦਾ, ਜਿਹਦੇ ਵਿੱਚ ਹੋ ਸਕਦਾ ਕਿ ਕੋਈ ਇਹੋ ਜਿਹੀ ਧਾਰਾ ਹੋਵੇ ਕਿ ਜਿਹੜੇ ਬਾਹਰਲੇ ਲੋਕ ਨੇ ਉਹ ਕਿਸੇ ਦੂਸਰੇ ਸਟੇਟ ਦੇ ਵਿੱਚ ਆਪਣਾ ਇਹੋ ਜਿਹੀ ਕੋਈ ਐਗਰੀਕਲਚਰ ਲੈਂਡ ਨਹੀਂ ਖਰੀਦ ਸਕਦੇ। ਪਰ ਜਦੋਂ ਇਹੀ ਚੀਜ਼ਾਂ ਸਾਰੀਆਂ ਜਿਹੜੀਆਂ ਨੇ, ਇਹੀ ਐਕਟ ਪੰਜਾਬ ਦੇ ਵਿੱਚ ਕਿਉਂ ਨਹੀਂ ਲੱਗਦਾ? ਪੰਜਾਬ ਦੇ ਵਿੱਚ ਯੂਪੀ ਤੋਂ ਆਉਂਦਾ, ਬਿਹਾਰ ਤੋਂ ਆਉਂਦਾ, ਮਹਾਰਾਸ਼ਟਰ ਤੋਂ ਆਉਂਦਾ, ਹਰਿਆਣੇ ਤੋਂ ਆਉਂਦਾ, ਹਿਮਾਚਲ ਤੋਂ ਆਉਂਦਾ, ਰਾਜਸਥਾਨ ਤੋਂ ਆਉਂਦਾ, ਕੋਈ ਵੀ ਆ ਕੇ ਇੱਥੇ ਜ਼ਮੀਨ ਲੈ ਸਕਦਾ। ਕੀ ਕਾਰਨ ਨੇ ਕਿ ਪੰਜਾਬ ਦੇ ਲੋਕ ਹਿਮਾਚਲ 'ਚ ਜਾ ਕੇ ਜ਼ਮੀਨ ਨਹੀਂ ਲੈ ਸਕਦੇ? ਕੀ ਕਾਰਨ ਨੇ ਪੰਜਾਬ ਦੇ ਲੋਕ ਕਸ਼ਮੀਰ 'ਚ ਜਾ ਕੇ ਜ਼ਮੀਨ ਨਹੀਂ ਲੈ ਸਕਦੇ? ਕੀ ਕਾਰਨ ਨੇ ਪੰਜਾਬ ਦੇ ਲੋਕ ਹਰਿਆਣੇ, ਰਾਜਸਥਾਨ ਦੇ ਵਿੱਚ ਜ਼ਮੀਨ ਨਹੀਂ ਲੈ ਸਕਦੇ? ਫਿਰ ਉੱਥੇ ਜਿਹੜਾ ਹੈਗਾ ਇਹ ਐਕਟ ਕਿਉਂ ਨਹੀਂ ਲੱਗਦਾ? ਹੁਣ ਬਿਲਕੁਲ ਇਹ ਇੱਕ ਕੈਸਕੇਡ ਹੈਗੀ ਆ, ਇੱਕ ਪਰਪੈਚੁਏਸ਼ਨ ਹੈਗੀ ਆ, ਇੱਕ ਸੋਚ ਦੀ। ਇਹ ਕੋਈ ਕੱਲੀ ਇਹ ਨਹੀਂ ਹੈ ਕਿ ਸਿਰਫ ਬੀਜੇਪੀ ਇਹ ਚਾਹੁੰਦੀ ਆ। ਜਦੋਂ ਅਸੀਂ ਹੋਰ ਪਿੱਛੇ ਜਾਂਦੇ ਆ, ਜਦੋਂ ਇੱਕ ਡਿਸਟ੍ਰਿਕਟ ਬਣਿਆ ਸੀਗਾ, ਉਦਮ ਸਿੰਘ ਨਗਰ ਬਣਿਆ ਸੀਗਾ ਉੱਤਰਾਖੰਡ ਦੇ ਵਿੱਚ, ਜਦੋਂ ਯੂਪੀ ਤੋਂ ਉੱਤਰਾਖੰਡ ਬਣਾਇਆ ਗਿਆ ਸੀ, ਉਹਨਾਂ ਦੇ ਵਿੱਚ ਵੀ ਪੰਜਾਬ ਦੇ ਸਿੱਖ ਫਾਰਮਰ ਸੀਗੇ ਜਿਨ੍ਹਾਂ ਨੂੰ ਉੱਥੇ ਬੁਲਾਇਆ ਗਿਆ ਪਹਿਲਾਂ, ਜਿੰਨੇ ਸਾਡੇ ਜੰਗਲ ਨੇ ਉਹਨਾਂ ਨੂੰ ਆਬਾਦ ਕੀਤਾ ਜਾਏ। ਹੁਣ ਜਦੋਂ ਆਬਾਦ ਕੀਤਾ ਪੰਜਾਬ ਦੇ ਲੋਕਾਂ ਨੇ, ਚਾਹੇ ਉਹ ਐਨਡੀ ਤਿਵਾੜੀ ਦੀ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਉਹ ਨਰਿੰਦਰ ਮੋਦੀ ਦੀ ਬੀਜੇਪੀ ਦੀ ਸਰਕਾਰ ਹੋਵੇ, ਚਾਹੇ ਉਹ ਯੂਪੀ ਹੋਵੇ ਤੇ ਚਾਹੇ ਉਹ ਉੱਤਰਾਂਚਲ ਹੋਵੇ, ਚਾਹੇ ਉਹ ਹੋਵੇ ਗੁਜਰਾਤ, ਉਹਨਾਂ ਦੇ ਵਿੱਚ ਜਿਹੜੀ ਸਿੱਖਾਂ ਦੀ ਕਿਸਮਤ ਆ ਉਹ ਇੱਕੋ ਜਿਹੀ ਸਾਨੂੰ ਦਿਖ ਰਹੀ ਹੈ। ਔਰ ਜਦੋਂ ਬੀਜੇਪੀ ਦੀ ਸਰਕਾਰ ਹੁੰਦੀ ਆ ਤੇ ਉਦੋਂ ਕਾਂਗਰਸ ਰੌਲਾ ਪਾਉਂਦੀ ਆ, ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਆ ਤੇ ਉਦੋਂ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿਹੜੇ ਉਹਨਾਂ ਦੇ ਸਟੂਜਸ ਨੇ, ਉਸ ਸਟੇਟ ਦੇ ਸਟੂਜਸ ਨੇ, ਉਹ ਰੌਲਾ ਪਾਉਂਦੇ ਨੇ। ਪਰ ਅਲਟੀਮੇਟਲੀ
ਜਿਹੜਾ ਰਿਸੀਵਿੰਗ ਐਂਡਸ ਦੇ ਉੱਤੇ ਕੌਣ ਨੇ, ਉਹ ਸਿੱਖ ਨੇ। ਕਿਉਂ ਨੇ? ਕਿਉਂਕਿ ਉਹ ਮਾਈਨੋਰਟੀਜ਼ ਦੇ ਵਿੱਚ ਨੇ, ਕਿਉਂਕਿ ਉਹਨਾਂ ਦੇ ਕੋਲ ਡਿਸਾਈਡ ਕਰਨ ਦੀ ਪਾਵਰ ਨਹੀਂ ਹੈ। ਔਰ ਜਿੰਨੀ ਦੇਰ ਤੱਕ ਸਾਡੇ ਕੋਲ ਡਿਸਾਈਡ ਕਰਨ ਦੀ ਪਾਵਰ ਨਹੀਂ ਆਉਂਦੀ, ਉਹ ਚਾਹੇ ਸੁਖਵੀਰ ਬਾਦਲ ਆਪਣੀਆਂ ਪੜਫੁਲੀਆਂ ਛੱਡੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਕੋਈ ਵੀ ਦਾਅਵੇ ਕਰੇ, ਚਾਹੇ ਰਾਜਨਾਥ ਜਾਂ ਨਰਿੰਦਰ ਮੋਦੀ ਕਿੱਡੇ ਵੀ ਉਹ ਦਾਅਵੇ ਕਿਉਂ ਨਾ ਕਰਦੇ, ਉਹ ਬੇਮੈਨੇ ਹੋਣਗੇ। ਔਰ ਸਾਨੂੰ ਖਾਸ ਤੌਰ ਦੇ ਉੱਤੇ ਜਿਹੜੇ ਅਸੀਂ ਬਾਹਰ ਬੈਠੇ ਹੋਏ ਇੱਕ ਆਜ਼ਾਦੀ ਦੇ ਵਿੱਚ ਅਸੀਂ ਸੋਚ ਸਕਦੇ ਹਾਂ, ਅਸੀਂ ਸਮਝ ਸਕਦੇ ਹਾਂ, ਸਾਡੇ ਕੋਲ ਰਿਸੋਰਸਿਸ ਨੇ, ਸਾਡੇ ਕੋਲ ਇਹੋ ਜਿਹੇ ਸਾਧਨ ਨੇ ਕਿ ਅਸੀਂ ਅੱਜ ਇੱਕ ਕਲਿੱਕ ਦੇ ਉੱਤੇ ਬਹੁਤ ਸਾਰੀ ਇਨਫੋਰਮੇਸ਼ਨ ਕਰ ਸਕਦੇ ਹਾਂ। ਸੋ ਸਾਨੂੰ ਇਹ ਜਾਗਰੂਕ ਹੋਣਾ ਪਏਗਾ ਕਿ ਅਸੀਂ ਇੱਥੋਂ ਆਪ ਜਾਗਰੂਕ ਹੋ ਕੇ ਆਪਣੇ ਜਿਹੜੇ ਦੂਸਰੇ ਆਲਾ ਦੁਆਲਾ ਉਹਨਾਂ ਨੂੰ ਜਾਗਰੂਕ ਕਰੀਏ ਔਰ ਕੋਸ਼ਿਸ਼ ਕਰੀਏ ਕਿ ਪੰਜਾਬ ਦੇ ਵਿੱਚ ਅਸੀਂ ਵੱਧ ਤੋਂ ਵੱਧ ਜਿਹੜੀ ਇਹ ਇਨਫੋਰਮੇਸ਼ਨ ਦੇ ਸਕੀਏ ਕਿ ਜੋ ਵੀ ਉਹਨਾਂ ਨੂੰ ਸਬਜ਼ ਬਾਗ ਦਿਖਾਏ ਜਾਂਦੇ ਨੇ ਉਹ ਰਿਆਇਤੀ ਦੇ ਵਿੱਚ ਕਦੀ ਵੀ ਪੂਰੇ ਹੋਣ ਵਾਲੇ ਨਹੀਂ ਨੇ। ਜੀ ਬਿਲਕੁਲ ਹਰਪ੍ਰੀਤ ਜੀ ਆਈ ਡੂ ਅਗਰੀ ਵਿਦ ਜਿੰਨਾ ਵੀ ਤੁਸੀਂ ਵੇਰਵਾ ਦਿੱਤਾ ਬਹੁਤ ਚੰਗੀ ਤਰ੍ਹਾਂ ਦਿੱਤਾ। ਇਹਨਾਂ ਸਾਰੀਆਂ ਜਿਹੜੇ ਗੱਪਾਂ ਸੀਆਂ ਇਹਨਾਂ ਦੇ ਬਾਰੇ ਬਹੁਤ ਚੰਗੀ ਗੱਲ ਹੈ ਕਿ ਸਾਡੀਆਂ ਜਿਹੜੀ ਪੰਜਾਬ ਦੀਆਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਪਤਾ ਲੱਗ ਰਿਹਾ, ਇਸ ਲਈ ਰੈਲੀ ਇਸ ਲਈ ਫਲਾਪ ਹੋਈ। ਸਾਨੂੰ ਬਹੁਤ ਖੁਸ਼ੀ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਸਿੱਖ ਭੈਣ ਭਰਾ ਨੇ ਉਹਨਾਂ ਨੇ ਇਸ ਨਰਿੰਦਰ ਮੋਦੀ ਦਾ ਸਾਥ ਨਹੀਂ ਦਿੱਤਾ ਜਿਨ੍ਹਾਂ ਨੇ ਸਾਡੇ ਮੁਸਲਿਮ ਭਰਾਵਾਂ ਦਾ ਕਤਲੇਆਮ ਕੀਤਾ ਸੀ। ਤੇ ਹਰਪ੍ਰੀਤ ਸਿੰਘ ਜੀ ਸਾਡੇ ਕੋਲ 5 ਮਿੰਟ ਰਹਿ ਗਏ ਨੇ। ਅਸੀਂ ਚਾਹੁੰਦੇ ਕਿ ਤੁਸੀਂ ਦੱਸੋ ਕਿ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਦੇ ਨਾਮ ਥੱਲੇ ਬਾਦਲ ਸਰਕਾਰ ਦੇ ਪੁਲਿਸ ਗੁੰਡਿਆਂ ਨੇ ਲਾਠੀਚਾਰਜ ਕਰਕੇ ਬਜ਼ੁਰਗ ਕਿਸਾਨਾਂ ਨੂੰ ਜ਼ਖਮੀ ਕੀਤਾ, ਜਿਸ ਵਿੱਚ ਇੱਕ ਕਿਸਾਨ ਦੀ ਮੌਤ ਵੀ ਹੋ ਗਈ। ਇਹ ਸੁਖਵੀਰ ਬਾਦਲ ਦੀ ਗੁੰਡਾਗਰਦੀ ਤੇ ਧੱਕੀਸ਼ਾਹੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਉਹ ਬਾਰ-ਬਾਰ ਇਹ ਗੱਲ ਰਿਪੀਟ ਹੋ ਜਾਣੀ ਆ ਫਿਰ ਕਿ ਉੱਥੋਂ ਦੀ ਜਿਹੜਾ ਲੋਕਾਂ ਦਾ ਰਹਿਣ ਸਹਿਣ, ਉੱਤੋਂ ਦੀਆਂ ਜਿਹੜੀਆਂ ਇਹ ਗੱਲਾਂ ਕਰਦੇ ਨੇ, ਇਹ ਕਲੇਮ ਕਰਦੇ ਨੇ, ਇੱਕ ਜਿਹੜਾ ਉੱਪਰਲੀ ਪੋਲਿਟੀ ਹੈਗੀ ਆ, ਉੱਪਰਲੀ ਜਿਹੜੇ ਰਾਜਨੇਤਾ ਨੇ ਜਾਂ ਸਿਆਸਤਦਾਨ ਨੇ, ਕਿਉਂਕਿ ਮੈਂ ਲੀਡਰ ਕਹਿਣ ਤੋਂ ਇਹਨਾਂ ਨੂੰ ਸੰਕੋਚ ਹਮੇਸ਼ਾ ਕਰਦਾ ਹੁੰਦਾ ਕਿਉਂਕਿ ਕਿਸੇ ਵੀ ਚੀਜ਼ ਦੇ ਵਿੱਚ ਲੀਡ ਨਹੀਂ ਕਰ ਰਹੇ। ਲੀਡਰ ਦਾ ਕੰਮ ਹੁੰਦਾ ਆ ਕਿ ਕਿਸੇ ਨੂੰ ਰਾਹ ਦੱਸਣਾ। ਇਹ ਸਿਰਫ ਤੇ ਸਿਰਫ ਸਿਆਸਤਦਾਨ ਨੇ ਜਿਹੜੇ ਆਪਣੀਆਂ ਸਿਰਫ ਵੋਟਾਂ ਦੇ ਕਰਕੇ ਆਪਣੀ ਸਿਆਸਤ, ਆਪਣੇ ਨੰਬਰ ਸਿਸਟਮ ਕਰਕੇ ਆਪਣੀ ਸਿਆਸਤ ਕਰਦੇ ਨੇ। ਇਸ ਤੋਂ ਪਹਿਲਾਂ ਵੀ ਜੇਕਰ ਤੁਹਾਨੂੰ ਯਾਦ ਹੋਵੇ ਤੇ ਇੱਕ ਹੋਰ ਇਸੇ ਤਰੀਕੇ ਦੇ ਨਾਲ ਉਹ ਜਿਹੜੇ ਅਧਿਆਪਕ ਸਨ, ਬੇਰੁਜ਼ਗਾਰ ਅਧਿਆਪਕ, ਤੇ ਉਹਨਾਂ ਦੀ ਵੀ ਇਹੋ ਜਿਹੀ ਰੈਲੀ ਹੋਈ ਸੀ ਜਿਹਦੇ ਵਿੱਚ ਇਸੇ ਤਰੀਕੇ ਨਾਲ ਵਿਛਾੜਾਂ ਹੋਈਆਂ ਸੀ, ਇਸੇ ਤਰੀਕੇ ਨਾਲ ਡੰਡਿਆਂ ਦੀਆਂ ਤੇ ਪਾਣੀ ਦੀਆਂ ਵਿਛਾੜਾਂ ਹੋਈਆਂ ਸੀ। ਉਹਦੇ ਵਿੱਚ ਇੱਕ ਚੰਦ ਮਹੀਨਿਆਂ ਦੀ ਬੱਚੀ ਵੀ ਜਿਹੜੀ ਸੀ ਉਹ ਮਾਰੀ ਗਈ ਸੀ, ਜਿਹਦੇ ਕਾਫੀ ਦੇਰ ਤੱਕ ਉਹਨਾਂ ਲੋਕਾਂ ਨੇ ਆਪਣੀਆਂ ਟ੍ਰੈਫਿਕ ਵੀ ਜਾਮ ਕੀਤਾ ਔਰ ਵੱਖਰੇ ਵੱਖਰੇ ਹੋਰ ਤਰੀਕਿਆਂ ਦੇ ਨਾਲ ਆਪਣਾ ਰੋਸ ਜ਼ਾਹਰ ਕੀਤਾ। ਪਰ ਸਵਾਲ ਇਹ ਪੈਦਾ ਹੁੰਦਾ, ਇਸ ਤੋਂ ਪਹਿਲਾਂ ਵੀ ਟੈਂਕੀਆਂ ਦੇ ਉੱਤੇ ਉਹ ਚੜ੍ਹ ਕੇ ਲੋਕਾਂ ਨੇ ਛਾਲਾਂ ਵੀ ਮਾਰੀਆਂ, ਅੱਗਾਂ ਵੀ ਲਾਈਆਂ ਨੇ। ਉਹ ਕੌਣ ਲੋਕ ਨੇ? ਇਹ ਉਹੀ ਲੋਕ ਨੇ ਜਿਹੜੇ ਕਿ ਪੰਜਾਬ ਦਾ ਅਸਲੀ ਚਿਹਰਾ ਜਿਹੜਾ ਹੈਗਾ ਉਹ ਅੱਗੇ ਲਿਆ ਰਹੇ ਨੇ। ਇਹ ਉਹ ਲੋਕ ਨੇ ਜਿਹੜੇ ਰਿਸੀਵਿੰਗ ਐਂਡ ਦੇ ਉੱਤੇ ਨੇ। ਇਹ ਉਹ ਲੋਕ ਨੇ ਜਿਹੜੇ ਇਹਨਾਂ ਦੀਆਂ ਇਹੋ ਜਿਹੀਆਂ ਪੜਫੁੱਲੀਆਂ ਦਾ ਅਸਰ ਜਿਹੜਾ ਹੈਗਾ ਉਹ ਕਬੂਲਦੇ ਨੇ। ਉਹਨਾਂ ਨੂੰ ਕਬੂਲਣਾ ਪੈ ਰਿਹਾ। ਅਲਟੀਮੇਟਲੀ ਉਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਸਿਰਫ ਤੇ ਸਿਰਫ ਆਪਣੇ ਰੋਸ ਪ੍ਰਦਰਸ਼ਨ ਕਰਨ ਦਾ। ਹੁਣ ਜਿਹੜੀ ਗੱਲ ਅਸੀਂ ਇਹ ਕਰਦੇ ਹਾਂ, ਹੁਣ ਰਾਜਨਾਥ ਤੇ ਫਿਰ ਬਿਆਨ ਦੇ ਨਾਲ ਹੀ ਕਿਸਾਨ ਦੀ ਮੌਤ ਵੀ ਜੁੜ ਜਾਂਦੀ ਹੈ। ਇੱਕ ਪਾਸੇ ਉਹ ਇਹ ਕਹਿ ਰਿਹਾ ਕਿ ਜਦੋਂ ਸਾਡਾ ਨਰਿੰਦਰ ਮੋਦੀ ਭਾਰਤ ਦਾ ਪ੍ਰਧਾਨ ਮੰਤਰੀ ਬਣੇਗਾ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਏਗਾ, ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਏਗਾ। ਪੰਜਾਬ ਦੇ ਸਮੱਸਿਆਵਾਂ ਦਾ ਹੱਲ ਉਹਦੀ ਆਪਣੀ ਸਟੇਟ ਦੇ ਵਿੱਚ ਨਹੀਂ ਹੋਇਆ। ਔਰ ਉਹਦੇ ਫਤਿਹ ਰੈਲੀ ਦੇ ਆਉਣ ਤੋਂ ਕੁਝ ਇੱਕ ਦਿਨ ਪਹਿਲਾਂ ਇੱਕ ਪੰਜਾਬ ਦੇ ਕਿਸਾਨ ਦੀ ਮੌਤ ਹੋਣੀ, ਜਿਹਨੂੰ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਭਾਰਤ ਦੇ ਵਿੱਚ ਪੁਲਿਸ ਸਰਵਿਸਿਜ਼ ਨਾਂ ਦੀ ਕੋਈ ਚੀਜ਼ ਨਹੀਂ। ਪੁਲਿਸ ਫੋਰਸ ਜ਼ਰੂਰ ਹੈਗੀ ਆ। ਜਿੱਥੇ ਕਿਤੇ ਵੀ ਇਹ ਜਿਹੜੀ ਸਥਾਪਤੀ ਦੇ ਅਗੇਂਸਟ ਕੋਈ ਵੀ ਰੋਹ ਪ੍ਰਦਰਸ਼ਨ ਕੀਤੇ ਜਾਂਦੇ ਨੇ, ਉਹਨਾਂ ਨੂੰ ਇਸੇ ਤਰੀਕੇ ਨਾਲ ਦਬਾਇਆ ਜਾਂਦਾ। ਹਾਂਜੀ, ਕਿਉਂਕਿ ਐਕਸਪ੍ਰੈਸ਼ਨ ਜਿਹੜਾ ਹੈਗਾ ਆ ਉੱਥੇ ਕਿਸੇ ਨੂੰ ਵੀ ਅਲਾਉਡ ਨਹੀਂ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਤੁਸੀਂ ਆਪਣੇ ਹਾਵ ਭਾਵ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਅੱਗੇ ਲਿਆ ਸਕਦੇ ਹੋ। ਉਹਨਾਂ ਨੂੰ ਬਾਰ-ਬਾਰ ਕਰਵ ਕਰਨ ਦਾ ਯਤਨ ਕੀਤਾ ਜਾਂਦਾ, ਉਹਨਾਂ ਨੂੰ ਬਾਰ-ਬਾਰ ਦਬਾਉਣ ਦਾ ਯਤਨ ਕੀਤਾ ਜਾਂਦਾ। ਔਰ ਇਸੇ ਯਤਨ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ, ਮੌਤਾਂ ਹੁੰਦੀਆਂ ਨੇ। ਔਰ ਜੋ ਖੁੱਲ੍ਹ ਪੰਜਾਬ ਦੇ ਵਿੱਚ ਪੁਲਿਸ ਨੂੰ ਦਿੱਤੀ ਗਈ ਹੈ, ਔਰ ਜੇਕਰ ਅਸੀਂ ਇਹਨਾਂ ਦੀ ਉੱਪਰਲੀ ਜੇ ਮੈਂ ਇਹ ਕਹਾਂ ਕਿ ਜੋ ਲੋਕ ਨੇ ਜਿਹੜੇ ਪੰਜਾਬ ਪੁਲਿਸ ਨੂੰ ਕੰਟਰੋਲ ਕਰ ਰਹੇ ਨੇ, ਉਹ ਕੌਣ ਨੇ? ਸਮੇਤ ਸੈਣੀ ਵਰਗੇ ਲੋਕ ਨੇ। ਸਮੇਤ ਸੈਣੀ ਵਰਗੇ ਲੋਕ ਜਿਨ੍ਹਾਂ ਦੇ ਹੱਥ ਪੰਜਾਬ ਦੇ ਸਿੱਖਾਂ ਦੇ ਖੂਨ ਦੇ ਨਾਲ ਰੰਗੇ ਹੋਏ ਨੇ।
ਤੇ ਉਹ ਕਿਸ ਤਰੀਕੇ ਦੇ ਨਾਲ ਉਸ ਫੋਰਸ ਨੂੰ ਇਹ ਕਹਿਣਗੇ ਕਿ ਭਾਈ ਜਿਹੜੇ ਲੋਕ ਆਪਣਾ ਮੁਜ਼ਾਹਰਾ ਕਰ ਰਹੇ ਨੇ, ਜਿਹੜਾ ਲੋਕ ਆਪਣੀ ਗੱਲ ਦੱਸਣਾ ਚਾਹੁੰਦੇ ਨੇ, ਉਹਨਾਂ ਨੂੰ ਦੱਸ ਲੈਣ ਦੇਣੀ ਚਾਹੀਦੀ ਆ, ਕਿਉਂਕਿ ਉਹਨਾਂ ਦੀ ਟ੍ਰੇਨਿੰਗ ਇਸ ਹਿਸਾਬ ਦੇ ਨਾਲ ਕੀਤੀ ਗਈ ਹੈ। ਔਰ ਬਾਰ-ਬਾਰ ਅਰਦਮਨਜੀਤ ਸਿੰਘ ਜਿਹੜੇ ਕਿ ਉਹਨਾਂ ਦੀ ਫੋਰਸ ਦੇ ਵਿੱਚ ਇੱਕ ਆਪਣਾ ਅਸਤੀਫਾ ਦੇ ਕੇ ਆਏ ਸੀ, ਉਹ ਵੀ ਇਹੀ ਗੱਲ ਇਹ ਕਹਿੰਦੇ ਨੇ, ਬਾਰ-ਬਾਰ ਉਹ ਇਹੀ ਗੱਲ ਕਹਿੰਦੇ ਨੇ ਕਿ ਭਾਈ ਜੋ ਉੱਥੋਂ ਦੀ ਟ੍ਰੇਨਿੰਗ ਆ ਉਹ ਟ੍ਰੇਨਿੰਗ ਇਹੀ ਦਿੱਤੀ ਗਈ ਹੈ ਕਿ ਭਾਈ ਤੁਸੀਂ ਲੋਕਾਂ ਦੇ ਇਕੱਠ ਨੂੰ ਆਪਣੀ ਪਾਵਰ ਦੇ ਨਾਲ, ਆਪਣੀ ਫੋਰਸ ਦੇ ਨਾਲ ਤੁਸੀਂ ਦਿਖਾਉਣਾ। ਔਰ ਇਹ ਵਾਕਈ ਬੜੀ ਮੰਦਭਾਗੀ ਚੀਜ਼ ਹੈ ਜਿਹੜੀ ਉਸ ਕਿਸਾਨ ਦੀ ਉੱਥੇ ਕਤਲ ਕੀਤਾ ਗਿਆ। ਉਹਦੇ ਵਿੱਚ 2-3 ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿ ਪੰਜਾਬ ਪੁਲਿਸ ਦਾ ਕਰੂਪ ਚਿਹਰਾ ਔਰ ਪੰਜਾਬ ਦੀ ਇੱਕ ਆਰਥਿਕਤਾ ਦਾ ਜਿਹੜਾ ਕਰੂਪ ਚਿਹਰਾ ਉਹ ਸਾਡੇ ਅੱਗੇ ਨੰਗਾ ਹੁੰਦਾ। ਇਸ ਤੋਂ ਪਹਿਲਾਂ ਵੀ ਜੋ ਧਰਨੇ ਹੋ ਰਹੇ ਨੇ ਵੱਖਰੇ ਵੱਖਰੇ, ਚਾਹੇ ਉਹ ਲਾਈਨਮੈਨਾਂ ਦੇ ਹੋ ਰਹੇ ਨੇ, ਚਾਹੇ ਉਹ ਅਧਿਆਪਕਾਂ ਦੇ ਹੋ ਰਹੇ ਨੇ, ਚਾਹੇ ਉਹ ਬੇਰੁਜ਼ਗਾਰਾਂ ਦੇ ਹੋ ਰਹੇ ਨੇ, ਚਾਹੇ ਉਹ ਫਾਰਮਾਸਿਸਟਾਂ ਦੇ ਉਹ ਧਰਨੇ ਹੋ ਰਹੇ ਨੇ, ਚਾਹੇ ਉਹ ਕਿਸਾਨਾਂ ਦੇ ਧਰਨੇ ਹੋ ਰਹੇ ਨੇ, ਇਹ ਬਿਲਕੁਲ ਇੱਕ ਤਰੀਕੇ ਦੇ ਨਾਲ ਮੌਕਰੀ ਹੈ ਜੋ ਸੁਖਵੀਰ ਬਾਦਲ ਜਾਂ ਪ੍ਰਕਾਸ਼ ਬਾਦਲ ਜਾਂ ਉਹਨਾਂ ਦੀ ਜਿਹੜੀ ਰਾਜਨਾਥ ਵਰਗੀ ਜਾਂ ਨਰਿੰਦਰ ਮੋਦੀ ਵਰਗੇ ਲੋਕਾਂ ਦੇ ਵਿੱਚ ਆ ਕੇ ਭਾਸ਼ਣ ਦਿੰਦੇ ਨੇ। ਮੇਰਾ ਖਿਆਲ ਹੈ ਉਹਨਾਂ ਦੇ ਲਈ ਇੱਕ ਬੜੀ ਹਾਸੋਹੀਣੀ ਇਹ ਗੱਲ ਹੈ, ਪਰ ਸਾਡੇ ਲਈ ਇਹ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਜਿਹੜੇ ਲੋਕ ਨੇ ਉਹ ਇਸ ਤਰੀਕੇ ਨਾਲ ਉੱਥੋਂ ਦੀਆਂ ਉਸ ਪੰਜਾਬ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਉਹ ਬਤੀਤ ਕਰ ਰਹੇ ਨੇ। ਬਿਲਕੁਲ ਬਿਲਕੁਲ ਹਰਪ੍ਰੀਤ ਸਿੰਘ ਜੀ ਸਾਡਾ ਵਕਤ ਇਸ ਵੇਲੇ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਰੇ ਸਵਾਲਾਂ ਦੇ ਜਵਾਬ ਵੇਰਵੇ ਦੇ ਨਾਲ ਦਿੱਤੇ ਤੇ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਹੈ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।